ਇੱਕ ਜਿਹੜਾ ਹੈ ਕਿਹਾ ਇਹ ਜਾ ਰਿਹਾ ਹੈ ਕਿ 1973 ਜਿਹੜਾ ਵਾਰ ਪਾਵਰ ਐਕਟ ਸੀ ਉਹਦੇ ਬਾਅਦ ਇਹ ਪਹਿਲੀ ਦਫਾ ਹੈ ਕਿ ਕਿਸੇ ਸਦਰ ਦੇ ਖਿਲਾਫ ਜਿਹੜਾ ਹੈ ਉਹ ਦੋਵਾਂ ਐਵਾਨਾਂ ਤੋਂ ਕਰਾਰਦਾਦ ਮਨਜ਼ੂਰ ਹੋਈ ਹੈ ਜਾਂ ਕੁੱਲ ਗੱਲਬਾਤ ਹੋਈ। ਮੈਂ ਸਦਰ ਟਰੰਪ ਦੇ ਖਿਲਾਫ ਜਿਹੜੀ ਕਰਾਰਦਾਦ ਆਈ ਹੈ ईरान ਦੇ ਖਿਲਾਫ ਜਾਰੀ ਕਾਰਵਾਈਆਂ ਰੋਕਣ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ। ਤੇ ਕਿਆ ਸਮਝਦੇ ਹੋ ਕਿ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਇਖਤਲਾਫਾਤ ਵੱਧ ਗਏ ਨੇ? ਜੀ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਬੁਲਾਇਆ। ਦੇਖੋ ਉੱਥੇ ਜੋ ਉਹਨਾਂ ਦੀ ਜਿਹੜੀ ਡੋਮੈਸਟਿਕ ਪੋਲੀਟਿਕਸ ਹੈ ਉਹਦੇ ਵਿੱਚ ਹਮੇਸ਼ਾ ਬੜੇ ਮੁxtਲਿਫ ਕਿਸਮ ਖਿਆਲ ਲੋਕ ਹੁੰਦੇ ਨੇ। ਈਵਨ ਸੇਮ ਪਾਰਟੀ ਦੇ ਵਿੱਚ ਵੀ ਲੋਕਾਂ ਦੇ ਆਪਣੇ ਇਖਤਲਾਫਾਤ ਹੁੰਦੇ ਨੇ, ਲੇਕਿਨ ਉਹਨਾਂ ਸਾਰੀਆਂ ਚੀਜ਼ਾਂ ਨੂੰ ਬੜੇ ਆਇਨੀ ਜਿਹੜਾ ਨਾ ਸਟਰਕਚਰ ਦੇ ਵਿੱਚ ਉਹਨਾਂ ਨੇ ਉਸ ਨੂੰ ਬੜੇ ਮਜ਼ਬੂਤ ਤਰੀਕੇ ਨਾਲ ਉਹਨੂੰ ਰੱਖਿਆ ਹੋਇਆ। ਔਰ ਪਾਲਿਸੀ ਦੇ ਵਿੱਚ ਕੋਈ ਬਹੁਤ ਵੱਡੀ ਸ਼ਿਫਟ ਤੇ ਉਹਦੀ ਸਾਨੂੰ ਤੋਕੋ ਨਹੀਂ ਰੱਖਣੀ ਚਾਹੀਦੀ। ਉਹਦੀ ਵਜ੍ਹਾ ਹੈ ਕਿ ਬਹਰਹਾਲ ਉੱਥੇ ਪਾਲਿਸੀਜ਼ ਨੂੰ ਅਲਟੀਮੇਟਲੀ ਉੱਥੇ ਵੀ ਜਿਹੜਾ ਦੁਨੀਆ ਦੇ ਦੂਸਰੇ ਮੁਲਕਾਂ ਦੀ ਤਰ੍ਹਾਂ ਉਹ ਆਪਣਾ ਜਿਹੜਾ ਉਹਨਾਂ ਦਾ ਕੌਮੀ ਇੰਟਰਸਟ ਹੁੰਦਾ ਹੈ ਉਹਦੇ ਮੁਤਾਬਿਕ ਕਈ ਚੀਜ਼ਾਂ ਨੂੰ ਉਹ ਬਜ਼ਾਹਰ ਜਿਹੜਾ ਕੁਝ ਹੋਰ ਤਰੀਕੇ ਨਾਲ ਦਿਖਾਉਂਦੇ ਨੇ, ਲੇਕਿਨ ਅੰਦਰੂਨੀ ਖਾਨਾ ਉਹਨੂੰ ਆਪਣੇ ਇੰਟਰਸਟ ਦੇ ਮੁਤਾਬਿਕ ਹੀ ਮੈਨੇਜ ਕਰਦੇ ਨੇ। ਔਰ ਉੱਥੇ ਡੀਪ ਸਟੇਟ ਜਿਹੜੀ ਹੈ ਉਹ ਬੜੀ ਮਜ਼ਬੂਤ ਹੈ। ਔਰ ਉਹਦੇ ਅੰਦਰ ਜਿਹੜੀ ਜ਼ਾਇਨਿਸਟ ਲਾਬੀ ਹੈ ਜਿਹੜੀ ਕਿ ਇਜ਼ਰਾਈਲ ਔਰ ਗ੍ਰੇਟਰ ਇਜ਼ਰਾਈਲ ਦੇ ਮਨਸੂਬੇ ਦੇ ਪਿੱਛੇ ਜਿਨ੍ਹਾਂ ਦੇ ਸਾਰੇ ਵਸਾਇਲ ਜਿਹੜੇ ਨੇ ਇਸਤੇਮਾਲ ਹੋ ਰਹੇ ਨੇ ਉਹ ਬੜੇ ਮਜ਼ਬੂਤ ਨੇ ਜੀ। ਤੇ ਇਸ ਵਾਸਤੇ ਮੇਰਾ ਨਹੀਂ ਖਿਆਲ ਕਿ ਕਿਸੇ ਬਹੁਤ ਵੱਡੇ ਪਾਲਿਸੀ ਸ਼ਿਫਟ ਜਾਂ ਤਬਦੀਲੀ ਦੀ ਕੋਈ ਤੋਕੋ ਰੱਖਣੀ ਚਾਹੀਦੀ ਹੈ। ਸਰ ਇਹ ਜਿਹੜੀ ਕਰਾਰਦਾਦ ਆਈ ਹੈ ਕਿ ਸਮਝਦੇ ਹੋ ਕਿ ਕੋਈ ਸਦਰ ਟਰੰਪ ਦੇ ਖਿਲਾਫ ਇਹਨੂੰ ਬਗਾਵਤ ਕਹਿ ਸਕਦੇ ਹਾਂ? ਇਹ ਸਿਰਫ ਮਹਿਜ਼ ਇੱਕ ਅਲਾਮਤੀ ਕਰਾਰਦਾਦ ਹੈ ਜਾਂ ਵਾਕਈ ਇਹਦੀ ਕੋਈ ਕਾਨੂੰਨੀ ਹੈਸੀਅਤ ਵੀ ਹੈ? ਨਹੀਂ, ਦੇਖੋ ਜੀ, ਕਾਨੂੰਨੀ ਅਹਿਮੀਅਤ ਤੇ ਹੈ। ਅਗਰ ਜੋ 4 ਵੋਟਾਂ ਦੇ ਫਰਕ ਨਾਲ ਹੀ ਹੈ ਸਾਰਾ ਮਾਮਲਾ, ਲੇਕਿਨ ਉੱਥੇ ਤੁਸੀਂ ਦੇਖੋ ਉੱਥੇ ਸਦਾਰਤ ਵੀ ਜਿਹੜੀ ਹੁੰਦੀ ਨਾ ਜੀ ਉਹ 1% ਵੋਟਾਂ ਦੇ ਨਾਲ ਸਦਾਰਤ ਵੀ ਜਿਹੜੀ ਹੈ ਉਹ ਇੱਕ ਪਾਰਟੀ ਤੋਂ ਦੂਜੀ ਪਾਰਟੀ ਨੂੰ ਮੁੰਤਕਿਲ ਹੋ ਜਾਂਦੀ। ਤੇ ਇਹਦਾ ਬਹਰਹਾਲ ਇਹਦਾ ਜਿਹੜਾ ਇੱਕ ਅਹਿਮੀਅਤ ਹੈ ਔਰ ਉਹ ਯਕੀਨਨ ਇਹਦਾ ਫਰਕ ਤੇ ਪਏਗਾ ਆਉਣ ਵਾਲੇ ਦਿਨਾਂ 'ਚ। ਇਸ ਦੇ ਨਾਲ ਜਿਹੜਾ ਚੀਜ਼ਾਂ ਉਹਨਾਂ ਦੇ ਮੁਤਾਸਰ ਤੇ ਹੁੰਦੀਆਂ ਨੇ ਜੀ। ਸਰ ईरान ਦਾ ਜਿਹੜਾ ਐਟਮੀ ਮਾਮਲਾ ਹੈ ਉਹਦੇ ਉੱਤੇ ਬੜੀ ਲੈਅ ਦੇ ਹੋ ਰਹੀ ਹੈ। ईरान ਕਹਿ ਰਿਹਾ ਕਿ ਜਿਹੜੇ 3 ਸਾਈਟਸ ਨੇ ਜਿਨ੍ਹਾਂ ਦੇ ਉੱਤੇ ਹਮਲੇ ਕੀਤੇ ਸਨ ईरान ਔਰ ਇਸਰਾਈਲ ਔਰ ਅਮਰੀਕਾ ਨੇ ਉਹਨਾਂ ਦੇ ਅਸੀਂ ਜਿਹੜਾ ਉਹ ਮੁਆਇਨਾ ਨਹੀਂ ਕਰਨ ਦੇਵਾਂਗੇ। ਔਰ ਮਾਰਕੋ ਰੂਬੀਓ ਸਦਰ ਟਰੰਪ ਦੋਵੇਂ ਕਹਿ ਚੁੱਕੇ ਨੇ ਕਿ ਜੀ ईरान ਰਾਜ਼ੀ ਹੋ ਗਿਆ। ਫਿਰ ਸਦਰ ਟਰੰਪ ਨੇ ਸਟੇਟਮੈਂਟ ਦੇ ਦਿੱਤਾ ਕਿ ਜੀ ਅਗਰ ਮੁਆਇਨਾ ਨਹੀਂ ਕਰਨ ਦੇਵਾਂਗੇ ਤਾਂ ਅਸੀਂ ਤਾਂ ਫਿਰ ਮੁਆਇਦਾ ਮੈਂ ਅੱਜ ਹੀ ਖਤਮ ਕਰ ਦਿਆਂਗਾ। ਕਿ ਲੱਗ ਰਿਹਾ ਕੋਈ ਡੈਡਲਾਕ ਦੀ ਸਿਚੁਏਸ਼ਨ ਪੈਦਾ ਹੋਣ ਜਾ ਰਹੀ ਹੈ ਇਸ ਸਾਰੇ ਮਾਮਲੇ ਤੇ? ਦੇਖੋ ਜੀ, ਜਿੱਥੋਂ ਤੱਕ ਇਹ ਜੋਹਰੀ ਮਾਮਲਾਤ ਨੇ ਨਾ, ईरान ਨੇ ਓਬਾਮਾ ਦੀ ਸਦਾਰਤ ਦੇ ਵਿੱਚ ਉਹਨਾਂ ਨੇ ਬੜੀ ਇਹਦੇ ਉੱਤੇ ਲਚਕ ਦਿਖਾਈ ਤੇ ਉਹ ਇੱਕ ਮੁਆਹਦਾ ਵੀ ਹੋਇਆ ਜਿਹਨੂੰ ਐਲਾਨੀਆ ਤੌਰ ਤੇ ਉਸ ਵਕਤ ਟਰੰਪ ਸਾਹਿਬ ਨੇ ਕਿਹਾ ਕਿ ਜਦੋਂ ਮੇਰੀ ਹੁਕੂਮਤ ਆਏਗੀ ਮੈਂ ਇਹਨੂੰ ਖਤਮ ਕਰ ਦਿਆਂਗਾ। ਔਰ ਉਹਨਾਂ ਨੇ ਵਾਕਈ ਉਹ ਮੁਆਹਦਾ ਖਤਮ ਕਰ ਦਿੱਤਾ। ਔਰ ਉਸ ਤੋਂ ਬਾਅਦ ਫਿਰ ਵੀ ईरान ਜਿਹੜਾ ਉਹ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਹੈ ਉਹਨਾਂ ਦੇ ਕਵਾਨੀਨ ਦੇ ਮੁਤਾਬਿਕ ਉਹਨਾਂ ਨੇ ਸਾਰੇ ਸਿਗਨੇਟਰੀ ਨੇ ਸਾਰੇ ਮੁਆਹਦਿਆਂ ਦੇ, ਤੇ ਉਹਦੇ ਮੁਤਾਬਿਕ ਉਹਨਾਂ ਨੇ ਆਪਣੀ ਤਨਸੀਬਾਤ ਨੂੰ ਉਹ ਮੈਨੇਜ ਕਰ ਰਹੇ ਸਨ ਬੜੇ ਅੱਛੇ ਤਰੀਕੇ ਨਾਲ। ਉਹਨਾਂ ਦੇ ਸੇਫਟੀ ਸਟੈਂਡਰਡ ਵੀ ਔਰ ਉਹਨਾਂ ਦੇ ਦੂਸਰੀਆਂ ਜਿਹੜੀਆਂ ਰੈਗੂਲੇਟਰੀ ਕੰਪਲਾਇੰਸਿਸ ਹੁੰਦੀਆਂ ਬੈਨ ਅਲ-ਅਕਵਾਮੀ ਉਹ ਵੀ ਉਹ ਅੱਛੇ ਤਰੀਕੇ ਨਾਲ ਕਰ ਰਹੇ ਸਨ। ਲੇਕਿਨ ਹੁਣ ਇਹ ਜਦੋਂ ਜੰਗ ਹੋਈ ਤੇ ਉਹਦੇ ਵਿੱਚ ਅਗਰਚੇ ਸ਼ਹੀਦ ਆਇਤੁੱਲਾ ਦਾ ਫਤਵਾ ਵੀ ਸੀ ਕਿ ਜੀ ਅਸੀਂ ਨਿਊਕਲੀਅਰ ਵੈਪਨ ਨਹੀਂ ਬਣਾਵਾਂਗੇ, ਲੇਕਿਨ ਇਸ ਜੰਗ ਦੇ ਦੌਰਾਨ ईरान ਨੂੰ ਇਸ ਚੀਜ਼ ਦਾ ਬੜਾ ਸਬਕ ਮਿਲਿਆ ਕਿ ਉਹਨਾਂ ਦੀ ਬਕਾ ਜਿਹੜੀ ਹੈ ਉਹਦੇ ਵਾਸਤੇ ਉਹਨਾਂ ਨੂੰ ਕਿਸੇ ਨਾ ਕਿਸੇ ਲੈਵਲ ਤੇ ਕਿਸੇ ਨਾ ਕਿਸੇ ਹੱਦ ਤੱਕ ਆਪਣਾ ਹੀ ਉਹ ਨਿਊਕਲੀਅਰ ਆਪਸ਼ਨ ਨੂੰ ਇਸ ਤਰ੍ਹਾਂ ਮੈਨੇਜ ਕਰਨਾ ਹੈ ਕਿ ਅਗਰ ਕਦੀ ਜ਼ਰੂਰਤ ਪਵੇ ਤੇ ਉਹ ਇੱਕ ਡੈਟਰੈਂਸ ਜ਼ਰੂਰ ਬਣਾਈ ਜਾਏ, ਕਿਉਂਕਿ ਉਸ ਤੋਂ ਬਗੈਰ ਤਾਂ ਉਹ ਇਜ਼ਰਾਈਲ ਵਾਸਤੇ ਤਰਨ ਵਾਲਾ ਹੋਣਗੇ। ਤੇ ਦੂਜੀ ਜਿਹੜੀ ਚੀਜ਼ ਹੈ ਜਿਹਦਾ ਉਹਨਾਂ ਨੇ ਬਰਮਲਾ ਇਜ਼ਹਾਰ ਕੀਤਾ, ਉਹਨੂੰ ਆਪਣੀ ਰੈੱਡ ਲਾਈਨ ਵੀ ਆਖਿਆ, ਉਹ ਸੀ ਉਹਨਾਂ ਦਾ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ। ਔਰ ਇਹ ਦੋਨੋਂ ਚੀਜ਼ਾਂ ਤੇ ईरान ਦੀ ਮੌਜੂਦਾ ਕਿਆਦਤ ਜਿਹੜੀ ਹੈ ਉਹ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈ। ਉਹ ਅਮਰੀਕਾ ਆਪਣੇ ਜਿਹੜੇ ਨਾ ਗੱਲਾਂ ਬਾਤਾਂ ਜਾਂ ਮੀਡੀਆ ਦੇ ਵਿੱਚ ਆਪਣੇ ਲੋਕਾਂ ਨੂੰ ਤਸੱਲੀ ਦੇਣ ਲਈ ਜੋ ਮਰਜ਼ੀ ਆਖਣ, ਪਰ ਇਹ ਮੇਰਾ ਨਹੀਂ ਖਿਆਲ ਕਿ ईरान ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ
ਕੋਈ ਕੰਪਰੋਮਾਈਜ਼ ਕਰੇਗਾ, ਕੋਈ ਸਮਝੌਤਾ ਕਰੇਗਾ। ਅਗਰਚੇ ਨਿਊਕਲੀਅਰ ਪ੍ਰੋਗਰਾਮ ਦੀ ਹੱਦ ਤੱਕ ਅਗਰ ਦੇਖਿਆ ਜਾਏ ਤੇ ਈਵਨ ਖਿੱਤੇ ਦੇ ਇਸਲਾਮੀ ਮੁਲਕ ਵੀ ਤੇ ਯੂਰਪ ਦੇ ਮਮਾਲਿਕ ਵੀ ਉਹ ਸਾਰੇ ਹੀ ਚਾਹੁੰਦੇ ਨੇ ਕਿ ਈਰਾਨ ਕੋਲ ਨਿਊਕਲੀਅਰ ਕੈਪੇਬਿਲਿਟੀ ਨਾ ਆਵੇ, ਲੇਕਿਨ ਈਰਾਨ ਇਸ ਨੂੰ ਆਪਣਾ ਹੱਕ ਸਮਝਦਾ ਔਰ ਕਿਸੇ ਨਾ ਕਿਸੇ ਸਟੇਜ ਤੇ ਉਹ ਐਨੀ ਜ਼ਰੂਰ ਰੱਖਣਗੇ ਕਿ ਜਿੱਦਾਂ ਥ੍ਰੈਟ ਰਵੇ, ਡੈਟਰੈਂਸ ਰਵੇ ਕਿ ਕਦੀ ਵੀ ਹੈ ਸ਼ਾਰਟ ਨੋਟਿਸ ਦੇ ਉੱਤੇ ਇਹ ਨਿਊਕਲੀਅਰ ਵੈਪਨ ਬਣਾ ਸਕਦੇ ਨੇ, ਔਰ ਇਹਦੇ ਵਿੱਚ ਹੀ ਉਹਨਾਂ ਦੀ ਬਕਾ ਹੈ ਜੀ। ਸਰ ਕੀ ਲੱਗ ਰਿਹਾ ਹੈ ਈਰਾਨ ਆਪਣੇ ਦਿਫਾਈ ਔਰ ਜੋਹਰੀ ਜਿਹੜੇ ਪਾਲਿਸੀਆਂ ਨੇ ਉਹਨਾਂ ਦੇ ਹਵਾਲੇ ਨਾਲ ਕਿਸੇ ਦਾ ਦਬਾਅ ਜਿਹੜਾ ਹੈ ਉਹ ਕਬੂਲ ਨਹੀਂ ਕਰ ਰਿਹਾ ਔਰ ਮੁਸਤਕਬਲ 'ਚ ਇਹੀ ਹੋਏਗਾ? ਜੀ ਬਿਲਕੁਲ, ਦੇਖੋ ਜੀ ਇਹ ਦੁਨੀਆ ਮੰਨੇ ਜਾਂ ਨਾ ਮੰਨੇ ਔਰ ਅਮਰੀਕਾ ਜੋ ਮਰਜ਼ੀ ਬਿਆਨੀਆਂ ਬਣਾਉਂਦਾ ਰਵੇ, ਇਹ ਜੰਗ ਬਹਰਹਾਲ ਈਰਾਨ ਨੇ ਜਿੱਤੀ ਹੈ ਔਰ ਜਿੱਤਣ ਵਾਲੀ ਸਾਈਡ ਜਿਹੜੀ ਹੁੰਦੀ ਹੈ ਉਹਦੇ ਉੱਤੇ ਫਿਰ ਕੋਈ ਪਾਬੰਦੀ ਨਹੀਂ ਹੁੰਦੀ ਨਾ ਕਿ ਉਹ ਦੂਜੇ ਦੀ ਹਾਰਨ ਵਾਲੇ ਦੀ ਗੱਲ ਮੰਨੇ, ਤੇ ਉਹ ਕਮਜ਼ੋਰੀ ਹੈ ਹੀ ਨਹੀਂ। ਉਹ ਕਮਜ਼ੋਰੀ ਵਾਲੀ ਗੱਲ ਉਹ ਕਿਉਂ ਕਰਨ? ਜੀ ਜੀ। ਤੇ ਇਸ ਲਈ ਮੇਰਾ ਨਹੀਂ ਖਿਆਲ ਕਿ ਉਹ ਇਹਨਾਂ ਚੀਜ਼ਾਂ ਤੇ ਕੋਈ ਸਮਝੌਤਾ ਕਰਨਗੇ। ਐਸੇ ਲਈ ਤੁਸੀਂ ਦੇਖੋ ਕਿ ਜਿਹੜਾ MOU ਹੋਇਆ ਉਹਦੇ ਵਿੱਚ ਇਹ ਦੋ ਮਸਾਇਲ ਜਿਹੜੇ ਸਨ ਉਹਨਾਂ ਨੇ ਉਹਨੂੰ ਸਾਈਡ ਤੇ ਰੱਖਿਆ, ਉਹਨੂੰ ਬਾਅਦ ਵਿੱਚ ਇਹਦੇ ਤੇ ਗੱਲ ਕਰਾਂਗੇ। ਔਰ ਉਹ ਇਹ ਜਿਹੜੇ ਮੁਸਤਕਬਲ ਦੇ ਵਿੱਚ ਵੀ ਇਹਦੇ ਉੱਤੇ ਈਰਾਨ ਜਿਹੜਾ ਹੈ ਉਹ ਆਪਣੇ ਜ਼ਿਆਦਾ ਲਚਕ ਨਹੀਂ ਦਿਖਾਏਗਾ ਜੀ, ਮੇਰਾ ਜ਼ਾਤੀ ਖਿਆਲ ਹੈ। ਸਰ ਇੱਕ ਔਰ ਅਹਿਮ ਮਾਮਲਾ ਲਬਨਾਨ ਦਾ ਵੀ ਹੈ ਔਰ ਈਰਾਨ ਉਹਨੂੰ ਪ੍ਰਾਇੋਰਟੀ ਦਿੰਦਾ ਰਿਹਾ, ਹਾਲ ਦੋ ਮੁਆਹਦੇ ਦੇ ਵਿੱਚ ਸ਼ਾਮਿਲ ਨਹੀਂ, ਲੇਕਿਨ ਅੱਜ ਵੀ ਉੱਥੇ ਫਾਇਰਿੰਗ ਹੋਈ, 2 ਲੋਕ ਉੱਥੇ ਸ਼ਹੀਦ ਹੋ ਗਏ। ਲੱਗ ਕੇ ਰਿਹਾ ਹੈ ਕਿ ਇਹ ਜਿਹੜਾ ਮਾਮਲਾ ਹੈ ਸਪੈਸ਼ਲੀ ਲਬਨਾਨ ਵਾਲਾ, ਇਹ ਜਿਹੜੀ ਜੰਗ ਬੰਦੀ ਹੋਈ ਹੈ ਇਹਦੇ ਵਾਸਤੇ ਕੋਈ ਖਤਰਾ ਹੈ? ਇਹ ਲਬਨਾਨ ਵਿੱਚ ਜਿਹੜਾ ਮਾਮਲਾ ਚੱਲ ਰਿਹਾ ਇਸਰਾਈਲ ਦੀ ਤਰਫੋਂ? ਦੇਖੋ ਜੀ, ਇਹ ਜੰਗ ਬੰਦੀ ਜਿਹੜੀ ਹੈ ਉਹ ਹੋਈ ਹੈ ਅਮਰੀਕਾ ਔਰ ਈਰਾਨ ਦੇ ਦਰਮਿਆਨ, ਤੇ ਨਾ ਇਜ਼ਰਾइल ਤੇ ਸਿਗਨੇਟਰੀ ਨਹੀਂ ਹੈ। ਅਮਰੀਕਾ ਨੇ ਇਸ ਚੀਜ਼ ਦੀ ਜ਼ਮਾਨਤ ਦਿੱਤੀ ਕਿ ਜੀ ਉਹ ਇਸ ਮਾਮਲੇ ਨੂੰ ਵੀ ਇਜ਼ਰਾइल ਦੇ ਨਾਲ ਤੈਅ ਕਰਨਗੇ ਔਰ ਇਹ ਈਰਾਨ ਦੀ ਜਿਹੜੀ ਬੁਨਿਆਦੀ ਮੁਤਾਲਬਾਤ ਸਨ ਉਹਨਾਂ ਦੇ ਵਿੱਚੋਂ ਇੱਕ ਚੀਜ਼ ਹੈ। ਉਹ ਲੋਕ ਜਿਹੜੇ ਅਮਰੀਕਨ ਜਿਹੜੇ ਨੇ ਜਾਂ ਮਗਰਬੀ ਤਾਕਤਾਂ ਉਹ ਇਹਨਾਂ ਨੂੰ ਪ੍ਰੋਕਸੀਜ਼ ਕਹਿੰਦੇ ਨੇ, ਲੇਕਿਨ ਈਰਾਨ ਇਹਨਾਂ ਨੂੰ ਆਪਣਾ ਐਸੈਟ ਸਮਝਦਾ ਕਿਉਂਕਿ ਉਹ ਈਰਾਨ ਦੇ ਫੁੱਟ ਸੋਲਜਰ ਹਨ ਜਿਹੜੇ ਅੱਗੇ ਜਾ ਕੇ ਇਜ਼ਰਾइल ਦੇ ਨਾਲ ਇੰਗੇਜ ਹੁੰਦੇ ਨੇ, ਤੇ ਈਰਾਨ ਕਦੀ ਵੀ ਇਹਨਾਂ ਦੀ ਹਮਾਇਤ ਤੋਂ ਦਸਬਰਦਾਰ ਨਹੀਂ ਹੋਏਗਾ। ਤੇ ਇਸ ਵਾਸਤੇ ਮੈਂ ਸਮਝਣਾ ਕਿ ਫਿਲਹਾਲ ਇਹ ਜੀ ਛੋਟੇ ਲੈਵਲ ਦੀ ਜਿਹੜੀਆਂ ਨਾ ਸੀਜ਼ਫਾਇਰ ਵਾਇਲੇਸ਼ਨਸ ਤੇ ਹੁੰਦੀਆਂ ਰਹਿਣਗੀਆਂ ਕਿਉਂਕਿ ਇਜ਼ਰਾइल ਕਦੀ ਵੀ ਸ਼ਰਾਰਤਾਂ ਤੋਂ ਬਾਜ਼ ਨਹੀਂ ਆਉਂਦਾ, ਜਿਸ ਤਰ੍ਹਾਂ ਸਾਡੇ ਮਾਮਲੇ 'ਚ ਭਾਰਤ ਜਿਹੜਾ ਉਹ ਬਾਜ਼ ਨਹੀਂ ਆਉਂਦਾ। ਤੇ ਲੇਕਿਨ ਉਹਦਾ ਅਗਰ ਵੱਡੇ ਪੈਰਾਏ 'ਚ ਅਸੀਂ ਦੇਖੀਏ ਤਾਂ ਉਹਦਾ ਜਿਹੜਾ ਅਮਨ ਮੁਆਹਦੇ ਦੇ ਉੱਤੇ ਕੋਈ ਬਹੁਤ ਵੱਡਾ ਅਸਰ ਨਹੀਂ ਹੋਏਗਾ। ਸਰ ਅਬਨਾ ਹੁਰਮਜ਼ ਵੀ ਬੜਾ ਅਹਿਮ ਮਾਮਲਾ ਬਣਾ ਹੋਇਆ ਇਹਨਾਂ ਮੁਜ਼ਾਕਰਾਤ ਨੂੰ ਲੈ ਕੇ। ਈਰਾਨ ਕਹਿ ਰਿਹਾ ਕਿ ਜੀ ਕੰਟਰੋਲ ਸਾਡਾ ਰਹੇਗਾ, ਓਮਾਨ ਔਰ ਅਸੀਂ ਜਿਹੜਾ ਮਿਲ ਕੇ ਡੀਲ ਕਰਾਂਗੇ। ਮਾਰਕੋ ਰੂਬੀਓ ਕਹਿ ਰਿਹਾ ਕਿ ਜਿੰਨਾ ਕੋਈ ਟੈਕਸ ਲੈ ਸਕਦਾ ਹੈ, ਨਾ ਕੋਈ ਫੀਸ ਲਈ ਜਾ ਸਕਦੀ ਹੈ, ਤੇ ਜਿਹੜਾ ਉਹ ਬੈਨ ਉਲ ਅਕਵਾਮੀ ਪਾਣੀਆਂ ਦੀ ਹੈ ਜਿਹੜੀ ਉਹ ਹੈ ਆਪਣਾ ਪੂਰੀ। ਤੇ ਦੱਸੋ ਕਿ ਇਹ ਮਾਮਲਾ ਕਿਤਨਾ ਇੱਕ ਸੰਜੀਦਾ ਹੈ ਦੋਵਾਂ ਮਮਾਲਿਕ ਦੇ ਦਰਮਿਆਨ? ਇਹ ਜਿਹੜਾ ਮਸਲਾ ਹੈ ਇਹਨੂੰ ਕਿਸ ਤਰ੍ਹਾਂ ਕੋਈ ਦਰਮਿਆਨੀ ਰਸਤਾ ਇਹਦਾ ਵੀ ਨਿਕਲ ਆਏਗਾ? ਦੇਖੋ ਜੀ, ਬੈਨ ਅਲ-ਅਕਵਾਮੀ ਜਿਹੜੇ ਕਾਨੂੰਨ ਨੇ ਉਹਦੇ ਮੁਤਾਬਕ ਕਿਸੇ ਵੀ ਮੁਲਕ ਦੇ ਜਿਹੜਾ ਸਮੁੰਦਰ ਵਾਲੀ ਸਾਈਡ ਤੇ ਜਿਹੜੀ ਉਹਨਾਂ ਦਾ ਹੁੰਦੀ ਨਾ ਜੀ ਸਾਹਿਲੀ ਪੱਟੀ, ਉੱਥੇ ਕੁਝ ਪੁਆਇੰਟਸ ਨਕਸ਼ੇ ਤੇ ਲਗਾਏ ਜਾਂਦੇ ਨੇ, ਉਹਨਾਂ ਨੂੰ ਸਿੱਧਾ ਲਕੀਰ ਲਗਾਈ ਜਾਏ ਤੇ ਉਹਨੂੰ ਬੇਸ ਲਾਈਨ ਕਹਿੰਦੇ ਨੇ। ਉਸ ਬੇਸ ਲਾਈਨ ਤੋਂ ਸਮੁੰਦਰ ਦੇ ਅੰਦਰ 12 ਨਾਟੀਕਲ ਮਾਈਲ ਜਿਹੜਾ ਜੀ ਉਹ ਉਸ ਮੁਲਕ ਦਾ ਜਿਹੜਾ ਟੈਰੀਟੋਰੀਅਲ ਵਾਟਰ ਹੁੰਦਾ, ਉਹਦਾ ਇਲਾਕਾਈ ਸਮਝੋ ਪਾਣੀ ਹੁੰਦਾ, ਤੇ ਉਹਦੇ ਉੱਤੇ ਉਹੀ ਸਾਰੇ ਕਾਨੂੰਨ ਅਪਲਾਈ ਹੁੰਦੇ ਨੇ ਜਾਂ ਉਹੀ ਸਾਰੀ ਉਸ ਸਹੂਲਤਾਂ ਹੁੰਦੀਆਂ ਉਸ ਮੁਲਕ ਕੋਲ ਮਲਕੀਅਤ ਦੇ ਹਕੂਕ ਦੇ ਮੁਤਾਬਿਕ ਜਿਹੜੀਆਂ ਕਿ ਤੁਹਾਨੂੰ ਲੈਂਡ ਦੇ ਉੱਤੇ ਬਾਰਡਰ ਦੇ ਉੱਤੇ ਹੁੰਦੀਆਂ। ਇਸ ਤਰ੍ਹਾਂ ਅਗਰ ਦੇਖਿਆ ਜਾਏ ਤੇ ਇੱਕ ਪਾਸੇ ਓਮਾਨ ਹੈ ਤੇ ਇੱਕ ਪਾਸੇ ਈਰਾਨ ਹੈ। ਓਮਾਨ ਨੂੰ ਈਰਾਨ ਨਾਲ ਕੋਈ ਮਸਲਾ ਨਹੀਂ ਹੈ, ਉਹ ਜੋ ਵੀ ਈਰਾਨ ਕਰੇਗਾ ਅਲਟੀਮੇਟਲੀ ਉਹਦੇ ਵਿੱਚ ਓਮਾਨ ਨੂੰ ਵੀ ਫਾਇਦਾ ਹੀ ਹੋਏਗਾ। ਤੇ ਅਗਰ ਇਹ ਇੱਕ ਯੂਨੀਕ ਦੁਨੀਆ ਦੇ ਵਿੱਚ ਜਗ੍ਹਾ ਹੋਏਗੀ ਜਿੱਥੇ ਦੋਨੋਂ ਤਰਫ ਜਿਹੜਾ ਦੋ ਮੁਖਤਲਿਫ ਮਮਾਲਿਕ ਨੇ ਔਰ ਆਪਸ ਦੇ ਵਿੱਚ ਐਗਰੀ ਕਰ ਗਏ ਨੇ, ਇਸ ਤੋਂ ਮਿਲਦੀ ਜੁਲਦੀ ਸੂਰਤ ਹਾਲ ਜਿਹੜੀ ਹੈ ਉਹ ਆਪਣਾ ਇਹ ਬਾਸਫੋਰਸ ਦੇ ਵਿੱਚ ਹੈ ਟਰਕੀ ਦੀ। ਲੇਕਿਨ ਉਹਦੇ ਵਿੱਚ ਇਹ ਹੈ ਕਿ ਉਹਦੇ ਦੋਨੋਂ ਤਰਫ ਜਿਹੜਾ ਇੱਕ ਤਰਫ ਯੂਰਪੀਅਨ ਸਾਈਡ ਹੈ ਟਰਕੀ ਦੀ ਤੇ ਦੂਜੇ ਪਾਸੇ ਏਸ਼ੀਆਈ ਸਾਈਡ ਹੈ, ਤੇ ਇਸ ਵਾਸਤੇ ਉੱਥੇ ਇਹ ਮਸਲਾ ਕੋਈ ਨਹੀਂ ਆਉਂਦਾ। ਤੇ ਵਾਟਰ ਚੈਨਲ ਦੇ ਜਿਹੜੇ ਕਾਨੂੰਨ ਨੇ
ਉਹ ਇਸ ਮਾਮਲੇ ਦੇ ਵਿੱਚ ਇਸ ਪਾਰਟਿਕੂਲਰ ਸਿਚੁਏਸ਼ਨ ਨੂੰ ਕੋਈ ਬਹੁਤ ਕਲੈਰਿਟੀ ਨਾਲ ਨਹੀਂ ਉਹਦੇ ਵਿੱਚ ਕਿਧਰੇ ਸਮਝ ਆਉਂਦੀ ਫਿਲਹਾਲ ਜਿਹੜੇ ਮੁਬਸਰੀਨ ਨੇ ਉਹਨਾਂ ਨੂੰ। ਤੇ ਜੀ ਜੀ ਬਹਰਹਾਲ ਈਰਾਨ ਜਿਹੜਾ ਉਹਨੇ ਕਤਰ ਨੂੰ ਵੀ ਆਪਣੇ ਨਾਲ ਜਿਹੜਾ ਉਹਨਾਂ ਨੂੰ ਸਮਝੋ ਰਲਾ ਲਿਆ, ਕਿਉਂਕਿ ਕੋਈ 2-1 ਹਫ਼ਤੇ ਪਹਿਲੇ ਕਤਰ ਦੇ ਵਜ਼ੀਰ ਆਜ਼ਮ ਨੇ ਵੀ ਬਿਆਨ ਦਿੱਤਾ ਕਿ ਜੀ ਈਰਾਨ ਅਗਰ ਆਰਜ਼ੀ ਤੌਰ ਤੇ ਕੁਝ ਟੈਕਸ ਲਾ ਲੈਂਦਾ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਲੇਕਿਨ ਇਹ ਮੁਸਤਕਿਲ ਨਹੀਂ ਹੋਣਾ ਚਾਹੀਦਾ। ਤੇ ਉਹ ਅਲਟੀਮੇਟਲੀ ਲੱਗਦਾ ਹੈ ਕਿ ਈਰਾਨ ਸਿਲੈਕਟਿਵਲੀ ਕੁਝ ਮੁਲਕਾਂ ਦੇ ਉੱਤੇ ਲਗਾਏਗਾ, ਕੁਝ ਤੇ ਨਹੀਂ ਲਗਾਏਗਾ, ਲੇਕਿਨ ਠੀਕ ਉਹ ਐਸਾ ਬੰਦੋਬਸਤ ਜ਼ਰੂਰ ਕਰੇਗਾ ਜਿਹਦੇ ਤੋਂ ਇਹ ਚੀਜ਼ ਸਾਬਤ ਹੋਵੇ ਕਿ ਹੁਣ ਹਮੇਸ਼ਾ ਵਾਸਤੇ ਜਿਹੜਾ ਆਪਣਾ ਹੁਰਮਜ਼ ਹੈ ਉਹ ਉਹਦਾ ਜੀ ਕੰਟਰੋਲ ਉਹਦੇ ਕੋਲ ਹੈ। ਉਹ ਕੰਟਰੋਲ ਤੋਂ ਪੈਸੇ ਇਕੱਠੇ ਕਰੇ ਜਾਂ ਨਾ ਕਰੇ, ਲੇਕਿਨ ਉਹ ਕੰਟਰੋਲ ਤੋਂ ਦਸਤਬਰਦਾਰ ਨਹੀਂ ਹੋਏਗਾ। ਔਰ ਇਹ ਉਹਦਾ ਬੜਾ ਸਟਰੋਂਗ ਪੁਆਇੰਟ ਹੈ। ਤੁਸੀਂ ਦੇਖੋ ਉਹਨਾਂ ਨੇ ਜਦੋਂ ਬੰਦ ਕੀ ਬਲੌਕੇਡ ਕੀਤੀ ਤੇ ਅਮਰੀਕਾ ਵੀ ਉਹਨਾਂ ਦੀ ਬਲੌਕੇਡ ਨਹੀਂ ਖੁਲਾ ਸਕਿਆ। ਅਮਰੀਕਾ ਨੇ ਉਹਨਾਂ ਦੀ ਬਲੌਕੇਡ ਦੇ ਉੱਤੇ ਬਾਹਰ ਖੁੱਲੇ ਸਮੁੰਦਰ ਵਿੱਚ ਹੋਰ ਬਲੌਕੇਡ ਖੜੀ ਕਰ ਦਿੱਤੀ, ਲੇਕਿਨ ਅਮਰੀਕਾ ਵੀ ਉਸ ਬਲੌਕੇਡ ਨੂੰ ਨਹੀਂ ਖੋਲ ਸਕਿਆ। ਤੇ ਇਰਾਨੀਆਂ ਨੂੰ ਜੀ ਕੁਦਰਤੀ ਜੀ ਤੌਰ ਤੇ ਉੱਥੇ ਬੜਾ ਜਿਹੜਾ ਨਾ ਇਹਦੇ ਵਿੱਚ ਬਰਤਰੀ ਹਾਸਲ ਹੈ ਜੀ। ਸਰ, ਮੁਫਾਹਮਤੀ ਯਾਦਾਸ਼ਤ ਹੋ ਗਈ, ਮੁਆਹਦੇ ਵਾਲੇ ਪਾਸੇ ਮਾਮਲਾ ਟੁਰ ਪਿਆ, ਤਕਨੀਕੀ ਮਾਮਲਾਤ ਵੀ ਸ਼ੁਰੂ ਹੋ ਗਏ ਨੇ। ਇਸ ਸਾਰੀ ਸਿਚੁਏਸ਼ਨ ਦੇ ਬਾਅਦ ਸਾਡਾ ਜਿਹੜਾ ਖਿੱਤਾ ਹੈ ਇਹਦੇ ਵਿੱਚ ਕਿੰਨੀ ਕੁ ਵੱਡੀ ਤਬਦੀਲੀ ਤੁਹਾਨੂੰ ਨਜ਼ਰ ਆ ਰਹੀ ਹੈ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤੇ ਹੈ ਕਿ ਈਰਾਨ ਦੀ ਮੇਨ ਸਟ੍ਰੀਮਿੰਗ ਸ਼ੁਰੂ ਹੋ ਜੀ ਜਾਏਗੀ। ਈਰਾਨ ਆਪਣਾ ਪਾਬੰਦੀਆਂ ਖਤਮ ਹੋਣ ਤੋਂ ਬਾਅਦ ਈਰਾਨ ਆਪਣਾ ਤੇਲ ਔਰ ਗੈਸ ਜਿਹੜੀ ਉਹ ਫ੍ਰੀਲੀ ਇੰਟਰਨੈਸ਼ਨਲ ਮਾਰਕੀਟ ਦੀ ਕੀਮਤਾਂ ਤੇ ਉਹ ਵੇਚ ਸਕੇਗਾ। ਉਹਦੇ ਨਾਲ ਉਹਨਾਂ ਦੇ ਮੁਲਕ ਵਿੱਚ ਤਰੱਕੀ ਹੋਏਗੀ, ਰੀਕਨਸਟਰਕਸ਼ਨ ਦਾ ਕੰਮ ਹੋਏਗਾ ਔਰ ਉਹਨਾਂ ਦੇ ਆਮ ਆਦਮੀਆਂ ਦੇ ਜਿਹੜੇ ਹਾਲਾਤ ਹਨ ਉਹ ਬਿਹਤਰ ਹੋਣਗੇ। ਈਰਾਨ ਪਾਕਿਸਤਾਨ ਦੇ ਨਾਲ ਬਾਰਡਰ ਸਿਕਿਉਰ ਹੋਏਗਾ। ਈਰਾਨ ਦੇ ਵਿੱਚੋਂ ਭਾਰਤ ਦਾ ਅਸਰ ਜੀ ਰਸੂਖ ਜੀ ਖਤਮ ਹੋ ਗਿਆ ਤੇ ਉਹ ਜਿਹੜੀ ਜਗ੍ਹਾ ਉਹ ਕੁਦਰਤੀ ਤੌਰ ਤੇ ਜਿਹੜੀ 1989 ਤੋਂ ਲੈ ਕੇ ਤੇ ਹੁਣ ਤਾਈਂ ਉਹ ਇਸ ਜੰਗ ਤੋਂ ਪਹਿਲੇ ਤਾਈਂ ਉਹ ਰਾਹ ਦੀ ਵਜ੍ਹਾ ਨਾਲ ਉਹ ਇੰਡੀਆ ਨੇ ਹਾਸਲ ਕੀਤੀ ਹੋਈ ਸੀ, ਉਹ ਹੁਣ ਪਾਕਿਸਤਾਨ ਜੀ ਉਹ ਜਗ੍ਹਾ ਜਿਹੜੀ ਹੈ ਉਹਨਾਂ ਨੂੰ ਮਿਲ ਜਾਏਗੀ। ਉਹਦੇ ਨਾਲ ਪਾਕਿਸਤਾਨ ਦਾ ਆਪਸ ਦੇ ਵਿੱਚ ਜਿਹੜੀ ਜਿਹਨੂੰ ਬਾਇਲੈਟਰਲ ਤਜਾਰਤ ਕਹਿੰਦੇ ਨੇ ਉਹ ਤਜਾਰਤ ਵੀ ਹੋਏਗੀ ਠੀਕ ਔਰ ਦੋਨੋਂ ਮੁਲਕਾਂ ਦਾ ਬਹੁਤ ਫਾਇਦਾ ਹੈ। ਗੈਸ ਪਾਈਪਲਾਈਨ ਜਿਹੜੀ ਈਰਾਨ ਨੇ ਬੜੇ ਅਰਸੇ ਤੋਂ ਬਣਾ ਕੇ ਰੱਖੀ ਹੋਈ ਆਪਣੀ ਸਾਈਡ, ਪਾਕਿਸਤਾਨ ਵੀ ਆਪਣੀ ਸਾਈਡ ਮੁਕੰਮਲ ਕਰ ਲਵੇ ਤੇ ਉਹ ਪਾਕਿਸਤਾਨ ਨੂੰ ਸਸਤੀ ਜਿਹੜੀ ਹੈ ਔਰ ਅਸ਼ੋਰਡ ਗੈਸ ਦੀ ਜੀ ਸਪਲਾਈ ਵੀ ਸ਼ੁਰੂ ਹੋ ਜਾਏਗੀ। ਤੇ ਓਵਰਆਲ ਇਸ ਖਿੱਤੇ ਦੇ ਵਿੱਚ ਹੁਣ ਚੀਨ ਦਾ ਅਸਰ ਰਸੂਖ ਵਧੇਗਾ, ਨਵੀਆਂ ਅਲਾਈਨਮੈਂਟ ਪੈਦਾ ਹੋਣਗੀਆਂ ਔਰ ਇਹ ਬਿਹਤਰ ਹੈ ਕਿ ਇਸ ਦੇ ਵਿੱਚ ਆਪਸ ਵਿੱਚ ਇਤਫਾਕ ਔਰ ਇਤਿਹਾਦ ਨਾਲ ਜਿਹੜੇ ਮੁਲਕ ਨੇ ਉਹ ਰਹਿਣ, ਤਾਂ ਕਿ ਦੁਸ਼ਮਣਾਂ ਨੂੰ ਮੁਸਲਮਾਨਾਂ ਨੂੰ ਖਰਾਬ ਕਰਨ ਦਾ ਜਾਂ ਤਬਾਹ ਕਰਨ ਦਾ ਮੌਕਾ ਨਾ ਮਿਲੇ। ਔਰ ਪਾਕਿਸਤਾਨ ਆਪਣੇ ਜਿਹੜਾ ਨਾ ਬਿਹਤਰੀਨ ਡਿਪਲੋਮੇਸੀ ਤੇ ਸ਼ਾਨਦਾਰ ਮਿਲਟਰੀ ਕੂਵਤ ਦੀ ਵਜ੍ਹਾ ਨਾਲ ਪਾਕਿਸਤਾਨ ਇਹਦੇ 'ਚ ਜਿਸ ਤਰ੍ਹਾਂ ਪਹਿਲੇ ਇੱਕ ਬੜਾ ਕਲੀਦੀ ਕਿਰਦਾਰ ਅਦਾ ਕੀਤਾ ਹੈ, ਇਨਸ਼ਾਅੱਲਾ ਆਉਣ ਵਾਲੇ ਵਕਤਾਂ ਦੇ ਵਿੱਚ ਵੀ ਇਹ ਪੂਰਾ ਖਿੱਤਾ ਪਾਕਿਸਤਾਨ ਵੱਲ ਦੇਖਦਾ ਰਹੇਗਾ ਔਰ ਪਾਕਿਸਤਾਨ ਉਹਨਾਂ ਦੀ ਤੋਕਵਾਤ ਤੇ ਪੂਰਾ ਉਤਰੇਗਾ ਜੀ।